ਜੇ ਕਿਸਮਤ ਦੇ ਫੈਸਲੇ ਰੋਈਆਂ ਕਰਨੇ ਹੁੰਦੇ ਨਾ ਚਾਚਾ ਸਿਆਂ ਤਾਂ ਅਸੀਂ ਰੋਈਆਂ ਦੇ ਰਾਂਝੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਲਵ ਤੇ ਤੁਸੀਂ ਸਾਰੇ ਦੇਖ ਰਹੇ ਹੋ ਇੰਡੋਸ ਟੀਵੀ। ਸੋ ਗਾਇਜ਼ ਫਾਈਨਲੀ ਉਹ ਫਿਲਮ ਰਿਲੀਜ਼ ਹੋ ਚੁੱਕੀ ਹੈ ਜਿਸ ਦਾ ਆਡੀਅנס ਕਾਫੀ ਟਾਈਮ ਤੋਂ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ। ਮੈਂ ਗੱਲ ਕਰ ਰਿਹਾ ਜੀ ਮੋੜ ਫਿਲਮ, ਜਿਸ ਦੇ ਵਿੱਚ ਐਮੀ ਵਿਰਕ ਤੇ ਦੇਵ ਕਰੋੜ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਨੇ ਤੇ ਹਰ ਕੋਈ ਇਹੀ ਚਾਹੁੰਦਾ ਸੀ ਕਿ ਇਹਨਾਂ ਦੋਨਾਂ ਦੀ ਜਲਦੀ ਮੂਵੀ ਰਿਲੀਜ਼ ਹੋਵੇ। ਫਿਲਮ ਦੇ ਟ੍ਰੇਲਰ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ। ਫਾਈਨਲੀ ਫਿਲਮ ਰਿਲੀਜ਼ ਹੋ ਚੁੱਕੀ ਹੈ, ਆਡੀਅנס ਫਿਲਮ ਦੇਖਣ ਗਈ ਹੈ। ਸੋ ਅਸੀਂ ਦੇਖਦੇ ਹਾਂ ਹੁਣ ਆਡੀਅנס ਨੂੰ ਫਿਲਮ ਕਿਵੇਂ ਦੀ ਲੱਗੀ ਤੇ ਇਸ ਫਿਲਮ ਨੂੰ ਕਿੰਨੇ ਜ਼ਿਆਦਾ ਸਟਾਰਸ ਦਿੰਦੇ ਨੇ। ਮੈਂ ਜਿਉਣ ਦੀ ਸਹੁੰ ਖਾ ਕੇ ਆਇਆ, ਤੂੰ ਚਾਹੇ ਮੈਨੂੰ ਬੇਅਣਖਾ ਕਹਿ ਚਾਹੇ ਕੁਛ ਕਹਿ, ਪਰ ਮੈਂ ਮਰਨਾ ਨਹੀਂ ਹੈਗਾ। ਮੋੜ ਮੂਵੀ ਦੇਖ ਕੇ ਆ ਰਹੇ ਹੋ ਭਾਜੀ, ਕਿਵੇਂ ਦੀ ਲੱਗੀ ਤੁਹਾਨੂੰ? ਬਹੁਤ ਜ਼ਿਆਦਾ ਵਧੀਆ ਲੱਗੀ ਜੀ ਮੂਵੀ, ਬਹੁਤ ਜ਼ਿਆਦਾ ਵਧੀਆ। ਫਿਲਮ ਦੀ ਸਟੋਰੀ ਬਾਰੇ ਕੀ ਕਹਿਣਾ ਚਾਹੋਗੇ? ਸਟੋਰੀ ਨੇ ਆਪਾਂ ਨੂੰ ਪੁਰਾਣਾ ਪੰਜਾਬ ਪਤਾ ਲੱਗ ਰਿਹਾ, ਪੁਰਾਣਾ ਇਤਿਹਾਸ ਪਤਾ ਲੱਗ ਰਿਹਾ। ਬਹੁਤ ਸੋਹਣੀ ਸਟੋਰੀ ਹੈ, ਸਟੈਪ ਬਾਈ ਸਟੈਪ ਸਾਰਾ ਕੁਝ ਇਹਨਾਂ ਨੇ ਦੱਸਿਆ ਹੋਇਆ ਵੀ ਕਿਵੇਂ ਕੀ ਹੋਇਆ ਸੀ ਉਹਨਾਂ ਦੀ ਲਾਈਫ 'ਚ। ਮੈਂ ਕਹਿੰਦਾ ਜੀ ਨਜ਼ਾਰਾ ਬਣਤਾ ਬਸ। ਭਾਈ ਮੂਵੀ ਦੇਖ ਕੇ ਆ ਰਹੇ ਹੋ, ਕਿਵੇਂ ਦੀ ਲੱਗੀ ਤੁਹਾਨੂੰ? ਬਾਈ ਬਹੁਤ ਸਿਰਾ ਨਜ਼ਾਰਾ ਆ ਗਿਆ। ਫਿਲਮ ਦੀ ਸਟੋਰੀ ਬਾਰੇ ਕੀ ਕਹਿਣਾ ਚਾਹੋਗੇ? ਸਟੋਰੀ ਤਾਂ ਬਾਈ ਯਾਰ ਪੂਰੀ ਸਿਰਾ, ਕਿਉਂਕਿ ਆਪਾਂ ਨੂੰ ਸਟੋਰੀ ਤਾਂ ਪਹਿਲਾਂ ਤੋਂ ਹੀ ਹਨਾ ਆਪਾਂ ਸੁਣਦੇ ਆਂ, ਪੁਰਾਣੀ ਵੀ ਵੇਖੀ ਹੋਈ ਸੀਗੀ ਤੇ ਬਾਕੀ ਇਹਨਾਂ ਨੇ ਜਸਟੀਫਾਈ ਬਹੁਤ ਕੀਤਾ ਵੀ ਸਾਰੇ ਸੀਨ, ਡਾਇਰੈਕਸ਼ਨ, ਐਕਸ਼ਨ, ਸਟੋਰੀ ਸਾਰਾ ਕੁਝ ਸਿਰਾ ਹੀ ਸੀਗਾ। ਠੀਕ ਹੈ ਜੀ, ਸਭ ਤੋਂ ਬੈਸਟ ਐਕਟਿੰਗ ਕਿਹਦੀ ਲੱਗੀ ਤੁਹਾਨੂੰ ਫਿਲਮ ਦੇ ਵਿੱਚ? ਬੈਸਟ ਬਾਈ ਹਨਾ ਹਰੇਕ ਦੀ ਆਪਦੀ ਹੈਗੀ ਹੈ। ਐਮੀ ਬਾਈ ਨੇ ਵੀ ਬਹੁਤ ਸੋਹਣੀ ਕੀਤੀ ਤੇ ਦੇਵ ਬਾਈ ਦਾ ਤੁਹਾਨੂੰ ਪਤਾ ਹੀ ਐਕਟਿੰਗ 'ਚ ਉਹ ਸਿਰਾ, ਤੇ ਬਾਕੀ ਜਿਹੜੇ ਨਾ ਐਮੀ ਦੇ ਨਾਲ ਸੀਗੇ ਕਰੈਕਟਰ ਉਹ ਬਹੁਤ ਘੈਂਟ ਲੱਗੇ ਆਪਾਂ ਨੂੰ। ਭਾਈ ਮੋੜ ਮੂਵੀ ਦੇਖ ਕੇ ਆ ਰਹੇ ਹੋ, ਕਿਵੇਂ ਦੀ ਲੱਗੀ ਤੁਹਾਨੂੰ? ਬਾਈ ਅਸੀਂ ਸਾਰੇ ਇਕੱਠੇ ਹੀ ਆਏ ਸੀਗੇ ਤਾਂ ਅਸੀਂ ਤਾਂ ਫਿਲਮ ਦੇਖਦੇ ਇਹੀ ਪਲਾਨ ਬਣਾਇਆ ਵੀ ਅਸੀਂ ਫੇਰ ਆਉਣਾ। ਠੀਕ ਹੈ ਜੀ, ਠੀਕ ਹੈ, ਇੱਕ ਵਾਰੀ ਫੇਰ ਆਵਾਂਗੇ ਤੇ ਮੈਂ ਤਾਂ ਸਾਰਿਆਂ ਨੂੰ ਵੀ ਇਹੀ ਕਹਿਣਾ ਚਾਹੂੰਗਾ ਵੀ ਇੱਕ ਵਾਰੀ ਆ ਕੇ ਜ਼ਰੂਰ ਦੇਖਿਓ ਮੂਵੀ ਤੇ ਪੂਰੀ ਪੈਸਾ ਵਸੂਲ ਮੂਵੀ ਹੈ ਤੇ ਮੂਰੇ ਮਤਲਬ ਕਿ ਇਹ ਕਿਤੇ ਵੀ ਇਹ ਨਹੀਂ ਲੱਗ ਰਿਹਾ ਹੈਗਾ ਵੀ ਕੁਝ ਉੱਪਰ ਨੀਚੇ ਆ ਮੂਵੀ 'ਚ, ਮਤਲਬ ਐਂਡ ਤੱਕ ਫਿਲਮ 'ਚ ਇੰਟਰਸਟ ਆ। ਠੀਕ ਹੈ, ਕਿਤੇ ਵੀ ਬੋਰ ਨਹੀਂ ਹੋਏ ਤੁਸੀਂ? ਕਿਤੇ ਬੋਰ ਨਹੀਂ ਹੋ ਰਹੇ, ਕਿਸੇ ਚੀਜ਼ ਤੇ ਇਹ ਨਹੀਂ ਲੱਗ ਰਿਹਾ ਹੈਗਾ ਹਾਂ ਵੀ ਇਹਨੂੰ ਓਵਰ ਕਰਿਆ ਹੋਇਆ ਜਾਂ ਘੱਟ ਕਰਿਆ ਹੋਇਆ। ਐਨ ਮਤਲਬ ਪੂਰੀ 100% ਮੂਵੀ ਹੈ। ਭੈਣ ਲਈ ਭਰਾ ਤੋਂ ਵੱਡਾ ਕੋਈ ਸੂਰਮਾ ਨਹੀਂ ਹੁੰਦਾ, ਪਰ ਵੀਰੇ ਤੂੰ ਤਾਂ ਜਮਾ ਹੀ ਕੰਡਣੀ ਵੀ ਕਰ ਲਈ। ਇਸ ਘਰ ਦਾ ਇੱਕੋ ਹੀ ਬੈਲੀ ਬਹੁਤ ਆ, ਦੂਜੇ ਦਾ ਪਰਚਾ ਲੈਣ ਜਾਣਾ ਇਹਦੇ ਤੋਂ। ਮੂਵੀ ਦੇਖ ਕੇ ਆ ਰਹੇ ਹੋ, ਕਿਵੇਂ ਦੀ ਲੱਗੀ ਤੁਹਾਨੂੰ? ਬਹੁਤ ਅੱਛੀ ਲੱਗੀ, ਬਹੁਤ ਵਧੀਆ ਮੂਵੀ ਹੈ, ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਕਿ ਆਪਣੀ ਜਿਉਣਾ ਮੋੜ ਕੌਣ ਸੀ ਉਸ ਦੇ ਬਾਰੇ ਦੱਸਿਆ, ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਪਹਿਲੇ ਜਿਹੜੀ ਜ਼ਮਾਨੇ ਦੀ ਗੁੱਗੂ ਗਿੱਲ ਦੀ ਫਿਲਮ ਦੇਖੀ ਸੀ ਪਹਿਲਾਂ? ਨਹੀਂ, ਮੈਂ ਐਕਚੁਅਲੀ ਉਹ ਦੇਖੀ ਨਹੀਂ, ਪਰ ਮੈਂ ਹੁਣ ਦੇਖਾਂਗੀ ਕਿ ਉਹਨਾਂ 'ਚ ਕੀ ਡਿਫਰੈਂਸ ਹੈ। ਠੀਕ ਹੈ ਜੀ, ਐਮੀ ਵਿਰਕ ਦੀ ਐਕਟਿੰਗ ਬਾਰੇ ਕੀ ਕਹਿਣਾ ਚਾਹੋਗੇ? ਐਮੀ ਵਿਰਕ ਦੀ ਐਕਟਿੰਗ ਬਹੁਤ ਅੱਛੀ ਹੈ ਤੇ ਡੋਗਰ ਦੀ ਐਕਟਿੰਗ ਕਰੀ ਹੈ ਜਿਸਨੇ, ਉਹ ਬਹੁਤ ਵਧੀਆ ਬੰਦਾ ਲੱਗੇ। ਠੀਕ ਹੈ ਜੀ, ਮੈਂ ਮੂਵੀ ਦੇਖ ਕੇ ਆ ਰਹੇ ਹੋ, ਮੋੜ ਕਿਵੇਂ ਦੀ ਲੱਗੀ ਤੁਹਾਨੂੰ? बहुत अच्छी मूवी है, ਫਿਲਮ ਦੀ ਸਟੋਰੀ ਬਾਰੇ ਕੀ ਕਹਿਣਾ ਚਾਹੋਗੇ? बहुत अच्छी स्टोरी है और अपना अच्छा कल्चर दिखाया सारा। बहुत एक्टिंग भी सब दी बहुत अच्छी, एमी विर्क की एक्टिंग बहुत अच्छी, बहुत वधिया करा। और खासकर मैंने डोगर की एक्टिंग ज़्यादा अच्छी भी लगी। एमी विर्क की ਸਟੋਰੀ ਬਾਰੇ ਕੀ ਕਹਿਣਾ ਚਾਹੋਗੇ? स्टोरी बहुत अच्छी है, बहुत अच्छी स्टोरी, ਮਤਲਬ ਪੈਸੇ ਵਸੂਲ ਹੋ ਗਏ? पूरा पैसा वसूल मूवी है। ਠੀਕ ਹੈ ਭਾਈ, ਮੋੜ ਮੂਵੀ ਦੇਖ ਕੇ ਆ ਰਹੇ ਹੋ, ਕਿਵੇਂ ਦੀ ਲੱਗੀ ਤੁਹਾਨੂੰ? ਬਹੁਤ ਵਧੀਆ ਸੀ ਸਰ, ਜਿਹੜੇ ਸੈੱਟ ਵਗੈਰਾ ਲੋਕੇਸ਼ਨ ਹੋ ਗਈਆਂ ਜਾਂ ਫਿਰ ਉਹਦੇ ਡਰੈਸਿੰਗ ਪਹਿਨਾਵਾ ਜੋ ਪਹਿਰਾਵਾ ਹੋ ਗਿਆ ਬਹੁਤ ਵਧੀਆ ਸੀ। ਲਾਈਕ ਇਹ ਵੀ ਨਹੀਂ ਕਹਿ ਸਕਦੇ ਕਿ ਵੇਸਟ ਆਫ ਮਨੀ ਹੋਏਗਾ, ਹਰ ਟਾਈਮ ਸਸਪੈਂਸ ਰਿਹਾ ਕਿ ਐਕਸ਼ਨ ਰਿਹਾ ਹਰ ਟਾਈਮ ਕਿ ਅੱਗੇ ਕੀ ਹੋਗਾ। ਵਸੂਲ ਹੋ ਗਏ? ਹਾਂਜੀ ਹਾਂਜੀ ਬਿਲਕੁਲ ਬਿਲਕੁਲ। 1 ਘੰਟੇ ਤੋਂ ਪਹਿਲਾਂ ਦੇਵ ਭਾਜੀ ਦਾ ਹਨਾ ਕਿਸ਼ਨਾ ਤੇ ਘੰਟੇ ਬਾਅਦ ਆਪਣੇ ਐਮੀ ਵਿਰਕ ਦਾ ਭਾਜੀ ਦਾ ਹਨਾ ਜਿਉਣਾ ਜੀ, ਉਹ ਵਾਕਈ ਲੱਗਿਆ ਹਨਾ ਦੇਖ ਕੇ। ਹੁਣ ਸਮਝ ਲੱਗੀ ਮੂਵੀ ਦੀ, ਜਿਹੜੀ ਪੁਰਾਣੇ ਗੱਗੂ ਗਿੱਲ ਭਾਜੀ ਦੀ ਦੇਖਦੇ ਸੀ ਹਨਾ ਛੋਟੇ ਹੁੰਦੇ ਵੀ ਇਦਾਂ ਕਰਕੇ ਇਦਾਂ, ਉਦੋਂ ਨੂੰ ਹੁਣ ਸਮਝ ਨਹੀਂ ਸੀ, ਬਟ ਹੁਣ ਦੇਖੀ ਮੂਵੀ ਤਾਂ ਪਤਾ ਲੱਗਿਆ ਵੀ ਆਹ ਕਹਾਣੀ ਇਦਾਂ ਕਰਕੇ ਕਿੱਦਾਂ ਦੀ ਛੋਟੀ, ਬਹੁਤ ਹੀ ਜ਼ਿਆਦਾ ਸੋਹਣੀ ਐਕਟਿੰਗ ਕਿਹਦੀ ਸਭ ਤੋਂ ਵਧੀਆ ਲੱਗੀ ਤੁਹਾਨੂੰ? ਐਕਟਿੰਗ ਭਾਜੀ ਮੈਂ ਕਹਿੰਦਾ ਜਿਹੜਾ ਵੀ ਆਰਟਿਸਟ ਹੈ ਨਾ ਜਿਹੜਾ ਹੈ ਸਾਰੇ ਹੀ ਵਧੀਆ ਸੀ। ਕੋਈ ਮੈਂ ਪਰਸਨਲੀ ਗਾਣੇ ਕਿਵੇਂ ਦੇ ਲੱਗੇ ਫਿਲਮ ਦੇ ਵਿੱਚ? ਗਾਣੇ ਜੀ ਬਿਲਕੁਲ ਲੱਗੇ ਨਹੀਂ, ਗਾਣੇ ਨਾ ਲੱਗੇ ਨਹੀਂ ਜਿਵੇਂ ਅੱਜ ਦੇ ਟਾਈਮ ਦੇ ਲੱਗ ਰਹੇ। ਉਸ ਟਾਈਮ ਹੀ ਸਾਰਾ ਮਾਹੌਲ ਹੀ ਉਸ ਟਾਈਮ ਦਾ ਸੀ, ਅੱਜ ਦਾ ਟਾਈਮ ਤਾਂ ਕੁਝ ਨਹੀਂ ਸੀ। ਠੀਕ ਹੈ ਜੀ ਭਾਈ, ਮੋੜ ਮੂਵੀ ਦੇਖ ਕੇ ਆ ਰਹੇ ਹੋ, ਕਿਵੇਂ ਦੀ ਲੱਗੀ ਤੁਹਾਨੂੰ? ਬਹੁਤ ਵਧੀਆ ਮੂਵੀ ਹੈ, ਪਰਿਵਾਰਕ ਮੂਵੀ ਹੈ ਜੀ, ਦੇਖਣ ਜ਼ਰੂਰ ਆਓ, ਬਹੁਤ ਵਧੀਆ ਹੈ। ਫਿਲਮ ਦੀ ਸਟੋਰੀ ਬਾਰੇ ਕੀ ਕਹਿਣਾ ਚਾਹੋਗੇ? ਐਂਡ ਪੂਰੀ ਗੱਲਬਾਤ ਬਣੀ ਹੋਈ, ਆਊਟ ਆਫ 5 ਵਿੱਚ ਕਿੰਨੇ ਸਟਾਰ ਦੇਣਾ ਚਾਹੋਗੇ? 100 to 100। ਠੀਕ ਹੈ ਜੀ, ਥੈਂਕ ਯੂ ਭਾਈ। ਮੋੜ ਮੂਵੀ ਦੇਖ ਕੇ ਆ ਰਹੇ ਹੋ, ਕਿਵੇਂ ਦੀ ਲੱਗੀ ਤੁਹਾਨੂੰ? ਮੋੜ ਫਿਲਮ ਮੇਰੇ ਬਹੁਤ ਵਧੀਆ ਫਿਲਮ ਹੈ, ਬੜੀ ਘੈਂਟ ਸਟੋਰੀ ਹੈ, ਸੁਪਰ ਹਿੱਟ ਫਿਲਮ ਹੈ ਮੇਰੇ। ਬਹੁਤ ਵਧੀਆ ਮੂਵੀ ਸੀਗੀ ਜੀ ਭਾਜੀ, ਤੇ ਇਹਦੇ ਵਿੱਚ ਨਾ ਜਿਹੜਾ ਬਹੁਤ ਵਧੀਆ ਕੰਮ ਕੀਤਾ ਹੈ, ਲੋਕੇਸ਼ਨ ਬਹੁਤ ਵਧੀਆ ਲਿੱਤੀ ਹੋਈ ਸੀਗੀ। ਇਹ ਮੈਨੂੰ ਲੱਗਦਾ ਹੈ ਜਿਹੜਾ ਸੀਨ ਸੀ ਸਾਰੇ ਠੰਡ ਦੇ ਲੱਗ ਰਹੇ ਸੀਗੇ ਤੇ ਬਹੁਤ ਵਧੀਆ ਸੀਗਾ। ਤੇ ਇਹਦੇ ਵਿੱਚ ਜਿਹੜਾ ਕੰਮ ਕੀਤਾ ਤੇ ਬਹੁਤ ਵਧੀਆ ਸੀਗਾ ਜੀ। ਉਹਦੇ ਜਿਹੜੇ ਪੁਰਾਣੀਆਂ ਪੱਗਾਂ, ਜਿਉਣਾ ਮੋੜ ਬਹੁਤ ਵਧੀਆ ਸੀਗੇ ਜੀ। ਫਿਲਮ ਦੀ ਸਟੋਰੀ ਬਾਰੇ ਕੀ ਕਹਿਣਾ ਚਾਹੋਗੇ? ਫਿਲਮ ਦੀ ਸਟੋਰੀ ਹੋਰ ਵੀ ਉਹਦੇ ਸੀਗੇ, ਜਿਸ ਤਰ੍ਹਾਂ ਹੁਣ ਪਿਛਲੇ ਕਾਫੀ ਟਾਈਮ ਪਹਿਲਾਂ ਗੁੱਗੂ ਗਿੱਲ ਦੀ ਆਈ ਸੀਗੀ ਜੀ, ਉਹ ਫਿਲਮ ਬਹੁਤ ਵਧੀਆ ਸੀ ਤੇ ਉਹਨਾਂ ਨਾਲ ਬਰਾਬਰੀ ਹੈਗੀ, ਬਹੁਤ ਵਧੀਆ ਬਰਾਬਰੀ ਹੈ ਜੀ। ਹਾਂ ਬਹੁਤ ਵਧੀਆ ਹੈਗੀ ਤੇ ਆ ਕੇ ਮੈਂ ਤਾਂ ਕਹਿੰਦਾ ਸਾਰੇ ਦੇਖੋ। ਦਲੇਰ ਤਾਂ ਦੁਨੀਆ ਤੇ ਲੱਖਾਂ ਨੇ,
ਪਰ ਇਹਨਾਂ ਰੋਈਆਂ ਨੂੰ ਸਿਰਫ ਅਣਖੀ ਬੰਦਿਆਂ ਦੀ ਲੋੜ ਹੈ। ਸੋ ਗਾਇਸ ਇਹ ਸੀਗਾ ਮੋਡ ਮੂਵੀ ਪਬਲਿਕ ਰਿਵਿਊ। ਆਡੀਅנס ਨੇ ਇਸ ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਹੈ। ਐਮੀ ਵਿਰਕ, ਦੇਵ ਕਰੋੜ ਤੇ ਹੋਰ ਵੀ ਜਿੰਨੇ ਵੀ ਨਵੇਂ ਐਕਟਰਸ ਨੇ ਜਿਨ੍ਹਾਂ ਨੇ ਡੈਬਿਊ ਕੀਤਾ ਉਹਨਾਂ ਦੀ ਵੀ ਐਕਟਿੰਗ ਨੂੰ ਕਾਫੀ ਜ਼ਿਆਦਾ ਸਹਾਰਿਆ ਗਿਆ ਹੈ। ਫਿਲਮ ਬਹੁਤ ਜ਼ਿਆਦਾ ਬਾਕਮਾਲ ਹੈ। ਸੋ ਜਿਨ੍ਹਾਂ ਨੇ ਹਾਲੇ ਤੱਕ ਇਹ ਫਿਲਮ ਨਹੀਂ ਦੇਖੀ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਜਾ ਕੇ ਜ਼ਰੂਰ ਦੇਖੋ ਤੇ ਇਦਾਂ ਦੀਆਂ ਹੋਰ ਲੇਟੈਸਟ ਅਪਡੇਟਸ ਲਈ ਦੇਖਦੇ ਰਹੋ ਇੰਡੋਕਸ ਟੀਵੀ।